ਕਿ ਵੀ ਇਹ ਕੋਈ ਪਹਿਲੀ ਵਾਰ ਨਹੀਂ ਹੈ। ਜੇ ਉਹਨਾਂ ਨੇ ਸਿੱਖਾਂ ਦੀ ਖਾਲਿਸਤਾਨ ਦੀ ਮੂਵਮੈਂਟ ਨੂੰ ਡਿਸਟਰੋਏ ਕਰਨ ਦੇ ਲਈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਵੈਪਨ ਯੂਜ਼ ਕੀਤਾ ਤੇ ਵਿਦਨ ਇੰਡੀਆ ਵੀ ਅਰੁਣ ਜੇਤਲੀ ਫਾਈਨੈਂਸ ਮਿਨਿਸਟਰ ਸੀ, ਮਨੋਹਰ ਪਾਰਿਕਰ ਇਹ ਗੋਆ ਦਾ ਚੀਫ ਮਿਨਿਸਟਰ ਹੁੰਦੇ ਆ, ਬਾਅਦ ਦੇ ਵਿੱਚ ਡਿਫੈਂਸ ਮਿਨਿਸਟਰ ਆ, ਔਰ ਸੁਸ਼ਮਾ ਸਵਰਾਜ। ਇਹਨਾਂ ਤਿੰਨਾਂ ਦੀ ਜਦੋਂ ਹੁਣ ਅਸੀਂ ਇਹ ਕਹਿੰਦੇ ਆ ਵੀ ਇਹਨਾਂ ਨੇ ਰੂਸੀ ਕੈਮੀਕਲ ਯੂਜ਼ ਕੀਤਾ ਔਰ ਲਿਊਕੀਮੀਆ ਹੋਇਆ ਅਵਤਾਰ ਸਿੰਘ ਖੰਡੇ ਨੂੰ ਡੈਥ, ਇਹ ਤਿੰਨਾਂ ਦੀ ਡੈਥ ਹੀ ਜਿਹੜੀ ਹੈ ਮੋਦੀ ਦੀ ਪਹਿਲੀ ਟਰਮ ਦੇ ਮੁੱਕਣ ਦੇ ਨਾਲ ਹੀ ਹੋ ਜਾਂਦੀ ਹੈ, ਔਰ ਤਿੰਨੋਂ ਹੀ ਕੈਂਸਰ ਦੇ ਨਾਲ। ਮਨੋਹਰ ਪਾਰਿਕਰ ਡਿਫੈਂਸ ਮਿਨਿਸਟਰ ਸੀ, ਜਦੋਂ ਰਾਫੇਲ ਡੀਲ ਆਪਣੇ ਯਾਰ ਅਡਾਨੀ ਨੂੰ ਉਹਨਾਂ ਨੇ ਫਾਇਦਾ ਪਹੁੰਚਾਉਂਦਿਆਂ ਕਰਾਈ, ਉਹਨੇ ਕਾਗਜ਼ ਦੇਖ ਕੇ ਉਹਨੇ ਨਾ ਕਰ ਦਿੱਤੀ। ਫਿਰ ਇੱਕਦਮ ਹੋਇਆ ਜੀ ਉਹ ਬਿਮਾਰ ਹੋ ਗਿਆ, ਉਹ ਜਿਹੜਾ ਗੋਆ ਚਲਾ ਗਿਆ ਸੀ, ਔਰ ਕੁਛ ਦੇਰ ਬਾਅਦ ਖਬਰ ਆਈ ਕਿ ਉਹ ਇਵੇਂ ਹੀ ਸੁਸ਼ਮਾ ਸਵਰਾਜ। ਇਹ ਜਿਹੜੀ ਪੋਲੀਟੀਕਲ ਅਸੈਸੀਨੇਸ਼ਨਸ ਨੇ ਜਿਹਦੇ ਲਈ ਐਕਸੀਡੈਂਟ ਦਾ ਸਹਾਰਾ ਪੰਜਾਬ 'ਚ ਅਸੀਂ ਦੇਖਦੇ ਹਾਂ, ਦੀਪ ਸਿੱਧੂ ਦਾ ਮਰਡਰ, ਸਿੱਧੂ ਮੂਸੇਵਾਲਾ ਨੂੰ ਕਿਸ ਅੰਦਾਜ਼ ਦੇ ਵਿੱਚ ਜਿਹੜਾ ਉਹ ਐਲੀਮੀਨੇਟ ਕੀਤਾ ਗਿਆ, ਉਹ ਗੈਂਗਸਟਰਸ ਦੇ ਨਾਲ ਜੋੜ ਦਿੱਤਾ ਗਿਆ। ਸੋ ਇਹ ਸਾਰੀ ਖੇਡ ਜਿਹੜੀ ਹੈ ਉਹ ਇਹਨਾਂ ਦਾ ਜਿਹੜਾ ਇਹ ਬਿੱਲਾ ਰੰਗਾਂ ਦੀ ਜੋੜੀ ਜਿਹੜੀ ਹੈ, ਔਰ ਇਹਨਾਂ ਦੇ ਨਾਲ ਤੀਜਾ ਜਿਹੜਾ ਬਦਮਾਸ਼ ਅਜੀਤ ਡੋਵਾਲ ਰਲਿਆ ਹੋਇਆ ਹੈ, ਇਹ ਸਾਰੀ ਖੇਡ ਇਹੀ ਖੇਡ ਰਹੇ ਨੇ। ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟ ਅਨੁਸਾਰ ਇੱਕ ਛੋਟੇ ਜਹਾਜ਼ ਦੇ ਹਵਾਈ ਹਾਦਸੇ ਵਿੱਚ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜਿਤ ਪਵਾਰ ਦੀ ਮੌਤ ਹੋ ਗਈ ਹੈ। ਵਿਰੋਧੀ ਪਾਰਟੀਆਂ ਵੱਲੋਂ ਇਸ ਮੌਤ ਨੂੰ ਕਿਸੇ ਸਾਜ਼ਿਸ਼ ਦਾ ਹਿੱਸਾ ਦੱਸਦਿਆਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸੋ ਵੀਅਰਸ, ਇਉਂ ਜਾਪਦਾ ਹੈ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਬੀਜੇਪੀ ਵੱਲੋਂ ਜਿੱਥੇ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੇ ਖਿਲਾਫ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ ਜਾ ਰਿਹਾ, ਉੱਥੇ ਮੁਲਕ ਦੇ ਅੰਦਰ ਵੀ ਸਿਆਸੀ ਵਿਰੋਧੀਆਂ ਨੂੰ ਟਿਕਾਣੇ ਲਾਉਣ ਲਈ ਐਕਸੀਡੈਂਟ ਦਾ ਹਥਿਆਰ ਜਿਹੜਾ ਵਰਤਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣੀ ਤੋਰਾ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਾਰੇ ਹੀ ਭਾਰਤ ਦੇ ਮੀਡੀਆ 'ਚ ਜਿਹੜਾ ਮੇਨ ਡਿਸਕਸ਼ਨ ਦਾ ਵਿਸ਼ਾ ਹੈ ਉਹ ਮਹਾਰਾਸ਼ਟਰ ਦੇ ਡਿਪਟੀ ਚੀਫ ਮਿਨਿਸਟਰ ਅਜਿਤ ਪਵਾਰ ਦੀ ਮੌਤ ਹੈ, ਔਰ ਜਿਹੜੇ ਕਿ ਹਵਾਈ ਹਾਦਸੇ ਦੇ ਵਿੱਚ ਜਿਹੜਾ ਛੋਟਾ ਪਲੇਨ ਸੀ ਔਰ ਉਹਨਾਂ ਦੇ ਨਾਲ 4 ਹੋਰ ਜਿਨ੍ਹਾਂ 'ਚ ਜ਼ਾਹਰ ਹੈ ਉਹਦਾ ਕਰੂ ਵੀ ਜਹਾਜ਼ ਦਾ ਔਰ ਉਹਨਾਂ ਦਾ ਆਪਣਾ ਸਿਕਿਉਰਿਟੀ ਗਾਰਡ ਔਰ ਪੀਏ ਹੋਏਗਾ। ਔਰ ਇਹ ਆਪਣੇ ਹਲਕੇ ਦੇ ਵਿੱਚ ਬਾਰਾਮਤੀ ਦੇ ਵਿੱਚ ਕੋਈ ਸਮਾਗਮ ਸੀ, ਉਹਦੇ ਲਈ ਜਾ ਰਹੇ ਸੀ, ਔਰ ਜਦੋਂ ਲੈਂਡ ਕੀਤੇ ਉਦੋਂ ਜਹਾਜ਼ ਅੱਗ ਦਾ ਗੋਲਾ ਬਣ ਗਿਆ, ਔਰ ਉਸ ਤੋਂ ਪਹਿਲਾਂ ਉਹ ਚੱਕਰ ਲਾਉਂਦਾ ਰਿਹਾ। ਉਹਨੇ ਕਿਹਾ ਜੀ ਵਿਜ਼ੀਬਿਲਟੀ ਨਹੀਂ ਹੈ, ਇਹ ਉਹ ਕਹਾਣੀਆਂ ਤਾਂ ਉਹੀ ਹੁੰਦੀਆਂ ਜੋ ਉਹਨਾਂ ਨੇ ਮੀਡੀਆ ਨੂੰ ਬਰੀਫ ਕਰਨੀ ਹੈ। ਪਰ ਇਸ ਦੇ ਉੱਤੇ ਇੱਕਦਮ ਬਾਅਦ ਮਮਤਾ ਬੈਨਰਜੀ ਨੇ ਇਹ ਕਿਹਾ ਕਿ ਵੀ ਇਹ ਸ਼ੱਕੀ ਹਾਲਤਾਂ ਦੇ ਵਿੱਚ ਇਹ ਹੋਇਆ, ਇਸ ਦੀ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਦੇ ਵਿੱਚ ਇਨਕੁਆਇਰੀ ਹੋਣੀ ਚਾਹੀਦੀ ਹੈ। ਹੋਰ ਆਪੋਜੀਸ਼ਨ ਪਾਰਟੀਆਂ ਨੇ ਵੀ ਇਸ ਦੀ ਮੰਗ ਕੀਤੀ। ਹੁਣ ਇਹ ਇਸ ਲਈ ਵੀ, ਹਾਲਾਂ ਅਜਿਤ ਪਵਾਰ 8 ਵਾਰ ਡਿਪਟੀ ਚੀਫ ਮਿਨਿਸਟਰ ਰਿਹਾ ਮਹਾਰਾਸ਼ਟਰ ਦਾ। ਜੇ ਤੁਸੀਂ ਮਹਾਰਾਸ਼ਟਰ ਦਾ ਓਵਰਆਲ ਦੇਖੋ, ਔਰ ਸ਼ਿਵ ਸੈਨਾ ਦੇ ਨਾਲ ਜਿਹੜਾ ਬਾਲ ਠਾਕਰੇ ਨੇ ਜਿਹਨੂੰ ਫਾਊਂਡ ਕੀਤਾ, ਜਾਂ ਇਸ ਤੋਂ ਵੀ ਜੇ ਅਸੀਂ ਪਿੱਛੇ ਜਾਈਏ, ਮੁਗਲਿਆ ਸਲਤਨਤ ਦੇ ਖਿਲਾਫ ਜੂਝਣ ਵਾਲੀਆਂ ਜਿਹੜੀਆਂ 2 ਕੌਮਾਂ ਜਿਨ੍ਹਾਂ ਦਾ ਲੰਬਾ ਵਕਤ ਜਿਨ੍ਹਾਂ ਨੇ ਸਟਰਗਲ ਕੀਤੀ, ਅਤੇ ਦੋਨੋਂ ਮਾਮਲਿਆਂ 'ਚ ਜਿਹੜਾ ਬਾਜ਼ੀ ਜਿੱਤੀ ਹੋਈ ਵੀ ਜਿਹੜੀ ਹੈ ਉਹ ਕੋਈ ਹੋਰ ਲੈ ਗਿਆ। ਉਹਦੇ 'ਚ 2 ਹੀ ਕਰੰਟ ਸੀ। ਇਹ ਸਾਊਥ ਦੇ ਵਿੱਚ ਮਰਾਠਿਆਂ ਦਾ ਜਿਨ੍ਹਾਂ ਨੇ ਮੁਗਲਿਆ ਸਾਮਰਾਜ ਨੂੰ ਇਫੈਕਟਿਵਲੀ ਗੁਰਿਲਾ ਵਾਰਫੇਅਰ ਸ਼ਿਵਾਜੀ ਮਰਾਠਾ ਉਹਦੇ ਰਾਹੀਂ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜਾ ਸ਼ਿਵਾਜੀ ਮਰਾਠਾ ਦਾ ਇਹ ਸਾਰਾ ਪਾਰਟ ਵੀ ਸੀ ਰਿਬੈਲੀਅਨ ਦਾ। ਹਾਲਾਂ ਮਰਾਠੇ ਸ਼ੂਦਰ ਕਲੈਨ 'ਚ ਨੇ, ਬ੍ਰਾਹਮਣਾਂ ਦੇ, ਜਾਂ ਕਿਉਂਕਿ ਜਿਹੜਾ ਰਾਜਪੂਤਾਨੇ ਦਾ ਰਾਜਪੂਤ ਸੀ ਉਹ ਤਾਂ ਮੁਗਲਾਂ ਦੇ ਨਾਲ ਭਾਈਵਾਲ ਹੋ ਗਿਆ। ਪਾਵਰ ਦੇ ਵਿੱਚ ਵੀ, ਰਿਸ਼ਤਿਆਂ 'ਚ ਵੀ, ਆਪਣੀਆਂ ਧੀਆਂ ਬਹੁ ਬੇਟੀਆਂ ਦੇ ਰਿਸ਼ਤੇ ਜਿਹੜੇ ਨੇ ਖੁਦ ਹੀ ਉਹਨਾਂ ਨੇ ਦਿੱਤੇ। ਕਹਿੰਦੇ ਵੀ ਉਹਨੂੰ ਉਹ ਮੁਗਲ ਔਰ ਰਾਜਪੂਤ ਐਮਪਾਇਰ ਸੀ, ਉਹਨਾਂ ਦੇ ਹੀ ਉਹ ਜੈ ਸਿੰਘ ਹੋਏ ਕਿ ਰਾਜਾ ਮਾਨ ਸਿੰਘ ਹੋਏ ਅਕਬਰ ਦਾ, ਜੈ ਸਿੰਘ ਹੋਏ ਔਰੰਗਜ਼ੇਬ ਦਾ, ਜਾਂ ਦੂਸਰੇ ਹੋਣ। ਸੋ ਇੱਕ ਵੱਖਰੀ ਕਹਾਣੀ ਹੈ। ਸੋ ਜਿਹੜੇ ਕਰੰਟ ਔਰ ਸ਼ਿਵਾਜੀ ਦੀ ਮਾਂ ਜਿਹੜੀ ਹੈ ਜੀਜਾ ਬਾਈ ਸੀ, ਉਸ ਦਾ ਜਿਹੜਾ ਗੁਰੂ ਸੀ ਉਹ ਸਮਰੱਥ ਰਾਮਦਾਸ ਸੀ। ਔਰ ਸਮਰੱਥ ਰਾਮਦਾਸ, ਜਿਵੇਂ ਸਾਡੇ ਹਿਸਟੋਰੀਕਲ ਅਕਾਊਂਟ ਸਿੱਖੀ ਦੇ ਦੱਸਦੇ ਨੇ ਕਿ ਸਮਰੱਥ ਰਾਮਦਾਸ ਗੜਵਾਲ ਦੇ ਇਲਾਕੇ ਦੇ ਵਿੱਚ ਇੱਕ ਸ੍ਰੀਨਗਰ ਥਾਂ ਹੈ, ਇੱਕ ਸ੍ਰੀਨਗਰ ਕਸ਼ਮੀਰ 'ਚ ਹੈ, ਉੱਥੇ 6ਵੇਂ ਪਾਤਸ਼ਾਹ ਨੂੰ ਮਿਲਿਆ, ਦੀਦਾਰ ਕਰਨ ਆਇਆ। ਪਹਿਲਾਂ ਤਾਂ ਉਹਨੇ ਇਹ ਸਵਾਲ ਕਿ ਜੀ
ਉਹ ਫਕੀਰੀ ਟਾਈਪ ਸੀ ਕਿ ਵੀ ਇਹ ਤਾਂ ਜੰਗਜੂ ਸਾਰੇ ਨੇ, ਹਥਿਆਰਬੰਦ ਔਰ ਗ੍ਰਸਤੀ ਔਰ ਪਰਿਵਾਰ ਔਰ ਦੂਸਰਾ। ਤੇ ਉਸ ਦੇ ਵਿੱਚ ਛੇਵੇਂ ਪਾਤਸ਼ਾਹ ਨੇ ਉਹਨੂੰ ਯਾਦ ਦਹਾਨੀ ਕਰਵਾਈ ਸੀ ਸਮਰੱਥ ਰਾਮਦਾਸ ਨੂੰ ਕਿ ਅਸੀਂ ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ, ਕਿ ਅਸੀਂ ਗਰੀਬ ਦੀ ਪ੍ਰੋਟੈਕਸ਼ਨ ਲਈ ਔਰ ਜਰਵਾਣੇ ਨੂੰ ਸਜ਼ਾ ਦੇਣ। ਔਰ ਉਹਦਾ ਕਹਿਣਾ ਸੀ ਕਿ ਇਹ ਬਾਤ ਹਮਾਰੇ ਮਨ ਕੋ ਭਾਵਤੀ ਹੈ। ਸੋ ਇਹ ਜਿਹੜਾ ਮਰਾਠਿਆਂ ਦਾ ਰੈਵੋਲੂਸ਼ਨਰੀ ਪਾਰਟ ਹੈ, ਇਸ ਦੀ ਸ਼ੁਰੂਆਤ ਇਸ ਤੋਂ ਬਾਅਦ ਹੁੰਦੀ ਹੈ, ਛੇਵੇਂ ਪਾਤਸ਼ਾਹ ਦੇ ਉਸ ਹਥਿਆਰ ਚੁੱਕਣ ਤੋਂ ਬਾਅਦ। ਔਰ ਇਹ ਸਾਰੇ ਇਹ ਵੱਖਰੀ ਕਹਾਣੀ ਹੈ ਕਿ ਫਿਰ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਉਹ ਬੜਾ ਸਟਰਗਲ ਕੀਤੀ। ਲੇਕਿਨ ਸ਼ਿਵਾ ਜੀ ਦਾ ਜਦੋਂ ਈਵਨ ਵਕਤ ਆਇਆ ਉਸ ਦੀ ਰਾਜ ਤਿਲਕ ਲਾਉਣ ਦਾ, ਉਹ ਰਾਜਾ ਉਹਨੇ ਟੈਰੀਟਰੀ ਕੰਕਰ ਕਰ ਲਈ ਕਾਫੀ, ਔਰ ਅੰਗਜ਼ੇਬ ਵੀ ਉੱਥੇ ਕਿੰਨੇ 20-25 ਸਾਲ ਦਾ ਸਾਊਥ 'ਚ ਹੀ ਫਸਿਆ ਰਿਹਾ, ਉੱਥੇ ਉਹਦੀ ਮੌਤ ਹੋਈ ਔਰੰਗਾਬਾਦ ਲੜਦਿਆਂ, ਮਰਾਠਿਆਂ ਨੇ ਨੱਕ 'ਚ ਦਮ ਕਰ ਛੱਡਿਆ। ਔਰ ਉਸ ਸਾਰੇ ਪੀਰੀਅਡ 'ਚ ਈਵਨ ਬ੍ਰਾਹਮਣਾਂ ਨੇ ਉਹਦਾ ਰਾਜ ਅਭਿਸ਼ੇਕ ਕਰਨ ਤੋਂ ਨਾ ਕਰ ਦਿੱਤਾ ਸੀ, ਉਹਨੂੰ ਜਿਹੜਾ ਤਿਲਕ ਲਾਉਣ ਤੋਂ। ਔਰ ਮੁੜ ਕੇ ਬਹੁਤ ਪੈਸਾ ਪੂਸਾ ਖਾ ਕੇ ਬ੍ਰਾਹਮਣਾਂ ਨੇ ਪੈਰ ਦੇ ਅੰਗੂਠੇ ਨਾਲ ਉਹਦੇ ਮੱਥੇ 'ਤੇ ਲਾਏ। ਮੈਂ ਇਸ ਲਈ ਕਹਿ ਰਿਹਾ ਵੀ ਇਹਦਾ ਅਜਿਤ ਪਵਾਰ ਨਾਲ ਜਾਂ ਸ਼ਿਵ ਸੈਨਾ ਨਾਲ ਕੀ ਸੰਬੰਧ ਹੈ ਕਿ ਬਹੁਤ ਜਲਦੀ ਸ਼ਿਵ ਜੀ ਦਾ ਲੜਕਾ ਸ਼ੰਭੂ ਜੀ, ਉਸ ਨੂੰ ਜਿਹੜਾ ਜਿਉਂ ਹੀ ਐਲੀਮੀਨੇਟ ਹੁੰਦਾ ਹੈ, ਉਹ ਇਵੇਂ ਹੀ ਕਦੇ ਮੁਗਲਾਂ ਦੇ ਨਾਲ ਹੈ, ਕਦੇ ਬਾਹਰ ਹੈ। ਤੇ ਪੇਸ਼ਵਾ ਨੇ ਉਹ ਰਾਜ ਜਿਹੜਾ ਮਰਾਠਾ ਸਲਤਨਤ ਸੀ ਉਹਦੇ ਤੇ ਕਾਬੂ ਕਰ ਲਿਆ ਸੀ। ਪੇਸ਼ਵਾ ਬ੍ਰਾਹਮਣ ਸੀਗੇ। ਸੋ ਅੱਜ ਵੀ ਜਿਹੜੀ ਮਹਾਰਾਸ਼ਟਰ ਦਾ ਸੂਬਾ ਬਾਅਦ ਚ ਬਣਿਆ, ਗੁਜਰਾਤ ਇਹਦਾ ਹੀ ਹਿੱਸਾ ਸੀ, ਇਹਨੂੰ ਸੌਰਾਸ਼ਟਰਾ ਕਹਿੰਦੇ ਸੀ। ਔਰ ਇਸ ਤੋਂ ਪਹਿਲਾਂ ਸਿੰਧ ਵੀ ਜਿਹੜਾ ਹੈ ਉਹ ਬੰਬੇ ਪ੍ਰੋਵਿੰਸ ਦਾ ਹਿੱਸਾ ਹੀ ਸੀ। ਉਹ ਜਿਵੇਂ ਬ੍ਰਿਟਿਸ਼ ਪੀਰੀਅਡ ਦੇ ਵਿੱਚ ਸਿੰਧ ਨੂੰ ਅੱਡ ਪ੍ਰੋਵਿੰਸ ਬਣਾ ਦਿੱਤਾ ਸੀ, ਜਿਹੜਾ ਅੱਜ ਪਾਕਿਸਤਾਨ ਦਾ ਹਿੱਸਾ ਹੈ। ਔਰ ਜਦੋਂ ਇਹਨਾਂ ਨੇ ਲਿੰਗੁਇਸਟਿਕ ਬੇਸ ਦੇ ਉੱਤੇ ਡਿਵੀਜ਼ਨ ਕੀਤੀ ਗੁਜਰਾਤੀ ਔਰ ਮਰਾਠੀ ਜ਼ਬਾਨ ਦੇ ਉੱਤੇ, ਤੇ ਮਹਾਰਾਸ਼ਟਰਾ ਹੋਂਦ ਦੇ ਵਿੱਚ ਆਇਆ। ਲੇਕਿਨ ਬੰਬਈ ਜਿਹੜੀ ਹੈ ਉਹਦੇ 'ਚ 90% ਪ੍ਰਾਪਰਟੀ ਗੁਜਰਾਤੀਆਂ ਔਰ ਦੂਸਰਿਆਂ ਦੀ ਸੀ। ਔਰ ਇਹਨਾਂ ਨੇ ਜਿਵੇਂ ਚੰਡੀਗੜ੍ਹ ਚੁੱਕ ਕੇ ਯੂਨੀਅਨ ਟੈਰੀਟਰੀ ਬਣਾ ਰਿਹਾ ਹੈ, ਬੰਬਈ ਜਿਹੜਾ ਗੁਜਰਾਤ ਨੂੰ ਦੇ ਰਹੇ ਸੀ। ਔਰ ਉਸ ਪੀਰੀਅਡ 'ਚ ਬਾਲ ਠਾਕਰੇ ਖੜਾ ਹੋ ਗਿਆ, ਜਿਹਨੇ ਸ਼ਿਵ ਸੈਨਾ ਬਣਾਈ, ਉਹਨੇ ਮਰਡਰ ਕਰਵਾਏ ਗੁਜਰਾਤੀਆਂ ਦੇ, ਤਮਿਲਾਂ ਦੇ ਵੀ, ਦੂਜੇ ਵੀ। ਔਰ ਸ਼ਿਵ ਸੈਨਾ ਇੱਕ ਪਾਵਰ ਦੇ ਤੌਰ 'ਤੇ ਉਭਰੀ। ਸੋ ਅੱਜ ਵੀ ਜਿਹੜੀ ਸ਼ਿਵ ਸੈਨਾ ਹੋਏ ਜਾਂ ਇਹ, ਹਾਲਾਂਕਿ ਇਹ ਸ਼ਰਦ ਪਵਾਰ ਦਾ ਭਤੀਜਾ ਸੀ ਅਜਿਤ ਪਵਾਰ ਮਰਾਠਾ, ਆਪੋ ਆਪਣੇ ਢੰਗ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਮਰਾਠਿਆਂ ਦੀ ਜਿਹੜੀ ਹੈ ਸਰਦਾਰੀ ਰਹੇ, ਉਸ ਦੇ ਲਈ ਇਹ ਸਾਰੀਆਂ ਧਿਰਾਂ ਕਦੇ ਇਕੱਠੀਆਂ ਹੋ ਜਾਂਦੀਆਂ ਨੇ, ਕਦੇ ਲੜ ਪੈਂਦੀਆਂ ਨੇ। ਹੁਣ ਅਜਿਤ ਪਵਾਰ ਉਸ ਮਹਾਰਾਸ਼ਟਰ ਸਰਕਾਰ 'ਚ ਜਿਹਨੂੰ ਫੜਨਾਵਿਸ ਲੀਡ ਕਰ, ਜਿਹੜਾ ਬ੍ਰਾਹਮਣ ਹੈ ਓਬਵੀਅਸਲੀ ਮਰਾਠਾ ਹੈ, ਔਰ ਉਸ ਦੇ ਨਾਲ ਵੀ ਉਸ ਸਰਕਾਰ ਦਾ ਵੀ ਹਿੱਸਾ ਸੀ, ਡਿਪਟੀ ਚੀਫ ਮਿਨਿਸਟਰ ਸੀ। ਲੇਕਿਨ ਹੁਣ ਉਹ ਬੀਜੇਪੀ ਤੋਂ ਵੱਖ ਹੋ ਰਿਹਾ ਸੀ। ਅਜੇ 2-3 ਹਫ਼ਤੇ ਪਹਿਲਾਂ ਹੀ ਉਹਨੇ ਕਿਹਾ ਸੀ ਕਿ ਮੋਸਟ ਕਰਪਟ ਨੇ, ਔਰ ਉਹਨੇ ਉਹਦਾ ਇੱਕ ਸ਼ਹਿਰ ਦੇ ਹਵਾਲੇ ਨਾਲ ਕਿਹਾ ਕਿ ਭਾਈ ਉਹਦੀ ਮਿਊਨਿਸਪਲ ਕਮੇਟੀ ਕਰਪਟ ਹੈ, ਇਹ ਉਹ ਹੈ। ਸੋ ਕਿਉਂਕਿ ਮਹਾਰਾਸ਼ਟਰ ਦੀਆਂ ਹੁਣੇ ਜਿਹੜੀਆਂ ਚੋਣਾਂ ਹੋਈਆਂ ਉਹਦੇ 'ਚ ਬੀਜੇਪੀ ਨੇ ਆਊਟਸਮਾਰਟ ਕੀਤਾ ਹੈ ਸ਼ਿਵ ਸੈਨਾ ਨੂੰ ਵੀ, ਦੂਜਿਆਂ ਨੂੰ ਵੀ। ਸੋ ਇਹਨਾਂ ਦੇ ਵੀ ਜਿਹੜੀ ਨੈਸ਼ਨਲਿਸਟ ਕਾਂਗਰਸ ਪਾਰਟੀ, ਸ਼ਰਦ ਪਵਾਰ ਉਹਦਾ ਚਾਚਾ, ਤੇ ਉਹ ਇਹ ਦੋ ਧਿਰਾਂ ਬਣੀਆਂ ਹੋਈਆਂ ਸੀ। ਔਰ ਇਹ ਇਹਨਾਂ ਦਿਨਾਂ ਦੇ ਵਿੱਚ ਹੀ ਇਹ ਗੱਲ ਸੀ ਕਿ ਜੀ ਇਹ ਹੁਣ ਜਿਹੜੇ ਨੇ ਬੀਜੇਪੀ ਤੋਂ ਜੇ ਉਹ ਆਪਣਾ ਵਿਦਡਰਾਅ ਕਰਦਾ ਹੈ ਔਰ ਇਕੱਠੀ ਤਾਕਤ ਹੁੰਦੀ ਹੈ, ਉਹਨਾਂ ਨੂੰ ਇਹ ਲੱਗਦਾ ਹੈ ਵੀ ਜਿਵੇਂ ਪੰਜਾਬ ਦੇ ਵਿੱਚ ਅਕਾਲੀਆਂ ਦਾ ਭੋਗ ਪਾ ਕੇ ਟੇਕ ਓਵਰ ਜਿਹੜਾ ਹੁਣ ਕਰਨ ਦੀ ਤਿਆਰੀ ਹੈ, ਆਲਰੇਡੀ ਉਹਨਾਂ ਨੇ ਆਪਣੀਆਂ ਬੀ ਟੀਮ ਰਾਹੀਂ ਤਾਂ ਕੀਤਾ ਹੀ ਹੋਇਆ। ਮਾਇਆਵਤੀ ਦਾ ਭੋਗ ਪਾਇਆ ਯੂਪੀ ਦੇ ਵਿੱਚ, ਨਤੀਸ਼ ਕੁਮਾਰ ਆਲਮੋਸਟ ਡੈਡ ਐਂਡ ਦੇ ਉੱਤੇ ਬੈਠਾ ਹੈ ਕਿ ਵੀ ਇਹਨਾਂ ਨੇ ਜਿਹੜਾ ਇਹ ਹਿੰਦੂਤਵੀ ਹਾਲਾ ਆਈਡੀਓਲੋਜੀ ਸ਼ਿਵ ਸੈਨਾ ਨੇ ਵੀ ਮੁਸਲਮਾਨਾਂ ਪ੍ਰਤੀ ਨਫ਼ਰਤ ਬਾਲ ਠਾਕਰੇ ਨੇ ਰੱਖੀ, ਪਰ ਜਿੰਨੀ ਨਫ਼ਰਤ ਮੁਸਲਮਾਨਾਂ ਪ੍ਰਤੀ ਉਨੀ ਗੁਜਰਾਤੀਆਂ ਪ੍ਰਤੀ, ਉਨੀ ਬਿਹਾਰੀਆਂ ਪ੍ਰਤੀ। ਮਰਾਠਾ ਮਾਣੂ ਦਾ ਕਨਸੈਪਟ ਦਿੱਤਾ, ਮਰਾਠਾ ਮਾਣੂ, ਔਰ ਉਹਨਾਂ ਨੇ ਕਿਹਾ ਤੁਹਾਡਾ ਰਾਸ਼ਟਰ ਹੋਏਗਾ, ਸਾਡਾ ਮਹਾਰਾਸ਼ਟਰ ਹੈ, ਔਰ ਇਸ ਲਈ ਉਹਦਾ ਨਾਂ ਹੀ ਸੂਬੇ ਦਾ ਮਹਾਰਾਸ਼ਟਰ। ਸੋ ਇਹ ਇੱਕ ਵੱਡਾ ਰੀਜ਼ਨ ਹੈ ਕਿ ਇਸ ਦੇ ਉੱਤੇ ਆਪੋਜੀਸ਼ਨ ਧਿਰਾਂ, ਖਾਸ ਤੌਰ 'ਤੇ ਮਮਤਾ ਬੈਨਰਜੀ, ਹੁਣ ਕਿਉਂਕਿ RSS ਬੀਜੇਪੀ ਦਾ ਏਜੰਡਾ, ਜਿੱਥੇ ਅਸੀਂ ਤਮਿਲਨਾਡੂ ਦਾ ਜ਼ਿਕਰ ਕਰਕੇ ਹਟੇ ਕਿ ਉਹਨੇ ਸਟਾਲਿਨ ਨੇ ਕਿਹਾ ਵੀ ਆ ਜਾਓ, ਇਹ ਡ੍ਰੈਵਿਡਨ ਐਰੀਅਨ ਵਾਰ ਹੋਏਗੀ ਔਰ ਤੁਹਾਨੂੰ ਜੰਗ ਦੇ ਮੈਦਾਨ 'ਚ ਰੋਲਾਂਗੇ। ਹੁਣ ਮਮਤਾ ਬੈਨਰਜੀ ਨੇ ਵੀ ਚੈਲੰਜ ਥਰੋ ਕੀਤਾ ਹੋਇਆ ਉਹਨੂੰ, ਹੈ ਕਿ ਵੀ ਇਹ ਇਸ ਕਿਲੇ ਨੂੰ ਵੀ ਸਰ ਕਰਨਾ ਚਾਹੁੰਦੇ ਨੇ, ਕਿਉਂਕਿ ਵੈਸਟ ਬੰਗਾਲ ਇੱਕ ਐਸਾ ਸੂਬਾ ਹੈ ਜਿੱਥੇ 34% ਆਬਾਦੀ ਮੁਸਲਮਾਨਾਂ ਦੀ ਹੈ, ਔਰ ਆਉਣ ਵਾਲੀਆਂ ਚੋਣਾਂ 'ਚ ਉਹਨੂੰ
ਤਾਂ ਉਹਨੇ ਸਭ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਮੰਗ ਕੀਤੀ, ਉਹਨੇ ਕਿਹਾ ਵੀ ਇਹਦੇ 'ਚੋਂ ਸਾਜ਼ਿਸ਼ ਦੀ ਬੋ ਆਉਂਦੀ ਹੈ ਔਰ ਇਸ ਸਾਰੇ ਨੂੰ ਜਿਹੜਾ ਉਹ ਜਿਹੜਾ ਇਸ ਦੀ ਇਨਵੈਸਟੀਗੇਸ਼ਨ ਕਰਾਈ ਜਾਏ। ਸੋ ਸਾਡਾ ਕੋਈ ਨਾ ਅਜਿਤ ਪਵਾਰ ਦੀਆਂ ਨੀਤੀਆਂ ਦੇ ਨਾਲ ਜਾਂ ਕੋਈ ਦੂਜਿਆਂ ਕੋ ਸਾਂਝ ਜਾਂ ਦੂਜਾ, ਪਰ ਮੈਂ ਕਈ ਵਾਰੀ ਆਪਣੇ ਵਿਊਅਰਸ ਤੱਕ ਇਹ ਮੈਸੇਜ ਪਹੁੰਚਾਉਣ ਦੇ ਲਈ ਕਿ ਵੀ ਇਹ ਕੋਈ ਪਹਿਲੀ ਵਾਰ ਨਹੀਂ ਹੈ। ਜੇ ਉਹਨਾਂ ਨੇ ਸਿੱਖਾਂ ਦੀ ਖਾਲਿਸਤਾਨ ਦੀ ਮੂਵਮੈਂਟ ਨੂੰ ਡਿਸਟਰੋਏ ਕਰਨ ਦੇ ਲਈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਵੈਪਨ ਯੂਜ਼ ਕੀਤਾ ਤੇ ਵਿਦਨ ਇੰਡੀਆ ਵੀ ਹੁਣ ਕਿਉਂਕਿ ਰੌਲਾ ਸ਼ੁਰੂ ਹੋ ਗਿਆ ਕਿ ਇਹਨਾਂ ਨੇ ਕੀਤਾ। ਹੁਣ 3 ਵੱਡੇ ਸਟਾਰਵਾਰਟ ਜਿਹੜੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਵੀ ਔਰ ਵੱਡੇ ਲੀਡਰ ਸੀ ਬੀਜੇਪੀ ਦੇ, ਜਦੋਂ ਨਰਿੰਦਰ ਮੋਦੀ ਪਹਿਲੀ ਵਾਰ ਪਾਵਰ 'ਚ ਆਇਆ 2014 'ਚ, ਤਿੰਨੋਂ ਹੀ ਜਿਹੜੇ ਨੇ ਉਹ ਮਿਨਿਸਟਰ ਦੇ ਤੌਰ ਤੇ ਉੱਤੇ ਲੈ ਗਏ। ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਵੀ ਇੱਕ ਅਰੁਣ ਜੇਤਲੀ ਫਾਈਨੈਂਸ ਮਿਨਿਸਟਰ ਸੀ, ਮਨੋਹਰ ਪਾਰੇਕਰ ਇਹ ਗੋਆ ਦਾ ਚੀਫ ਮਿਨਿਸਟਰ ਹੁੰਦੇ ਆ, ਬਾਅਦ ਦੇ ਵਿੱਚ ਡਿਫੈਂਸ ਮਿਨਿਸਟਰ ਆ, ਔਰ ਸੁਸ਼ਮਾ ਸਵਰਾਜ। ਇਹਨਾਂ ਤਿੰਨਾਂ ਦੀ ਜਦੋਂ ਹੁਣ ਅਸੀਂ ਇਹ ਕਹਿੰਦੇ ਹਾਂ ਵੀ ਇਹਨਾਂ ਨੇ ਰੂਸੀ ਕੈਮੀਕਲ ਯੂਜ਼ ਕੀਤਾ ਔਰ ਲਿਊਕੀਮੀਆ ਹੋਇਆ ਅਵਤਾਰ ਸਿੰਘ ਖੰਡੇ ਨੂੰ ਡੈਥ, ਇਹ ਤਿੰਨਾਂ ਦੀ ਡੈਥ ਹੀ ਜਿਹੜੀ ਹੈ ਮੋਦੀ ਦੀ ਪਹਿਲੀ ਟਰਮ ਦੇ ਮੁੱਕਣ ਦੇ ਨਾਲ ਹੀ ਹੋ ਜਾਂਦੀ ਹੈ ਔਰ ਤਿੰਨੋਂ ਹੀ ਕੈਂਸਰ ਦੇ ਨਾਲ। ਹੁਣ ਮਨੋਹਰ ਪਾਰੇਕਰ ਡਿਫੈਂਸ ਮਿਨਿਸਟਰ ਸੀ, ਜਦੋਂ ਰਾਫੇਲ ਡੀਲ ਆਪਣੇ ਯਾਰ ਅਡਾਨੀ ਨੂੰ ਉਹਨਾਂ ਨੇ ਫਾਇਦਾ ਪਹੁੰਚਾਉਂਦਿਆਂ ਕਰਾਈ, ਉਹਨੇ ਕਾਗਜ਼ ਦੇਖ ਕੇ ਉਹਨੇ ਨਾ ਕਰ ਦਿੱਤੀ, ਫਿਰ ਇੱਕਦਮ ਹੋਇਆ ਜੀ ਉਹ ਬਿਮਾਰ ਹੋ ਗਿਆ, ਉਹ ਜਿਹੜਾ ਗੋਆ ਚਲਾ ਗਿਆ ਸੀ ਔਰ ਕੁਝ ਦੇਰ ਬਾਅਦ ਖਬਰ ਆਈ ਕਿ ਉਹ ਇਵੇਂ ਹੀ ਸੁਸ਼ਮਾ ਸਵਰਾਜ, ਕਿਉਂਕਿ ਇਹ ਤਿੰਨੋਂ ਹੀ ਵਾਜਪਾਈ ਦੇ ਲਾਇਲਿਸਟ ਸੀ ਔਰ ਮੋਦੀ ਔਰ ਜਿਹੜੇ ਇਸ ਕਿਸਮ ਦੇ ਡਿਕਟੇਟਰ ਹੁੰਦੇ ਨੇ ਉਹਨਾਂ ਨੂੰ ਕੋਈ ਵੀ ਜਿਹੜਾ ਪਹਿਲੀ ਸਟੇਜ 'ਤੇ ਉਹਨਾਂ ਦੀ ਮਜਬੂਰੀ ਸੀ, ਉਹਨਾਂ ਨੂੰ ਤਿੰਨੋਂ ਹੀ ਕੈਂਸਰ ਦੇ ਨਾਲ ਡੈਥ ਹੋਈ। ਫਿਰ ਅਸੀਂ ਦੇਖਦੇ ਹਾਂ ਵੀ ਜਿਹੜਾ ਇੱਕ ਜਸਟਿਸ ਲੋਇਆ ਸੁਪਰੀਮ ਕੋਰਟ ਨੇ ਅਪਾਇੰਟ ਕੀਤਾ ਹੈ, ਅਮਿਤ ਸ਼ਾਹ ਦਾ ਕੀ ਰੋਲ ਸੀ 2002 'ਚ ਮੁਸਲਮਾਨਾਂ ਦੀ ਨਸਲਕੁਸ਼ੀ 'ਚ, ਉਹਦੀ ਇਨਵੈਸਟੀਗੇਸ਼ਨ ਕਰ ਰਿਹਾ ਸੀ। ਬੰਬੇ ਉਹ ਪਹੁੰਚਿਆ, ਇਹਨੇ ਵੀ ਜਾਣਾ ਸੀ, ਦੀ ਪੇਸ਼ੀ ਸੀ ਔਰ ਉੱਥੇ ਉਹਦੀ ਡੈੱਡ ਬਾਡੀ ਮਿਲੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਵਿਦਿਨ ਇਹ ਕੋਈ ਹੁਣ ਕਿਉਂਕਿ ਇਹਨਾਂ ਦੇ ਜਿਹੜੇ ਹੈ ਬਹੁਤ ਸਾਰੇ ਹੱਥਕੰਡੇ ਨੰਗੇ ਹੋ ਰਹੇ ਨੇ, ਹਾਲਾਂ ਹੋਣਾ ਵਾਣਾ ਕੁਛ ਨਹੀਂ ਹੈ। ਇਨਵੈਸਟੀਗੇਸ਼ਨ ਕਿਹਨੇ ਕਰਨੀ ਹੈ ਤੇ ਜਿਹਨਾਂ ਨੇ ਕਰਨੀ ਹੈ ਉਹ ਤਾਂ ਮਰਵਾਉਣ ਵਾਲੇ ਨੇ, ਜੁਡੀਸ਼ਰੀ ਉਹਨਾਂ ਦੀ, ਮੀਡੀਆ ਉਹਨਾਂ ਦਾ, ਦੂਜਾ ਇਹ ਸਾਰੇ ਦਾ। ਪਰ ਅਸੀਂ ਦੱਸ ਰਹੇ ਹਾਂ ਕਿ ਵੀ ਅਲਟੀਮੇਟਲੀ ਜਿਸ ਤੁਸੀਂ ਕੁੱਤੇ ਨੂੰ ਰੱਖਿਆ ਹੁੰਦਾ ਹੈ ਕਿ ਵੀ ਤੁਸੀਂ ਇਸ ਨੂੰ ਵਾਢੂ ਬਣਾ ਕੇ ਜਿਹੜਾ ਹੈ ਉਹ ਗੁਆਂਢੀਆਂ ਦੀਆਂ ਲੱਤਾਂ ਪੜਵਾਉਣੀਆਂ ਨੇ, ਇੱਕ ਦਿਨ ਫਿਰ ਉਹ ਤੁਹਾਡੀਆਂ ਹੀ ਲੱਤਾਂ ਫੜਨ ਲੱਗ ਜਾਂਦਾ। ਸੋ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਜੋ ਕੁਛ ਇਹਨਾਂ ਨੇ ਜਿਸ ਲੈਵਲ ਦੇ ਉੱਤੇ ਹਿੰਸਾ ਦਾ ਸਹਾਰਾ ਲੈ ਕੇ, ਔਰ ਅੱਜ ਅਸੀਂ ਦੇਖ ਰਹੇ ਹਾਂ ਵੀ ਇਹਦਾ ਹੁਣ ਜੇ UGC ਨੇ ਕੋਈ ਰਿਆਇਤ ਦੇਣ ਦੀ ਗੱਲ ਕੀਤੀ ਕਮਿਸ਼ਨ ਕਿ ਜੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਅਦਰ ਬੈਕਵਰਡ ਕਲਾਸ ਦੇ ਦੂਜੇ ਤੀਜੇ, ਉਹੀ ਜਿਹੜੇ ਮੰਡਲ ਕਮਿਸ਼ਨ ਦੇ ਖਿਲਾਫ ਬਾਹਰ ਨਿਕਲੇ ਸੀ, ਭਾਰਤ ਭਰ ਦੇ ਵਿੱਚ ਵਿਰੋਧ ਸ਼ੁਰੂ ਹੋ ਗਿਆ ਕਿ ਜੀ ਇਹ ਤਾਂ ਬ੍ਰਾਹਮਣਾਂ ਦੇ ਨਾਲ ਧੱਕਾ ਹੋ ਰਿਹਾ, ਉੱਚ ਜਾਤੀਆਂ ਦੇ ਨਾਲ ਧੱਕਾ ਹੋ ਰਿਹਾ ਔਰ ਅਸੀਂ ਤਾਂ BJP ਸਰਕਾਰ ਦੇ ਖਿਲਾਫ, ਸ਼ੰਕਰਾਚਾਰੀਆ ਵੀ ਆਪਸ ਦੇ ਵਿੱਚ ਲੜ ਰਹੇ ਨੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਜਾ ਉਸੇ ਪਾਸੇ ਹੀ ਰਿਹਾ, ਜਿਹੜੀ ਅਲਟੀਮੇਟਲੀ ਇਹੀ ਹੋਣਾ ਇਹਨਾਂ ਦਾ ਕਿ ਵੀ ਕਈ ਟੁਕੜਿਆਂ ਦੇ ਵਿੱਚ ਇਹਨਾਂ ਨੇ ਵੰਡੇ ਜਾਣਾ। ਪਰ ਇਹ ਜਿਹੜੀ ਪੋਲੀਟੀਕਲ ਅਸੈਸੀਨੇਸ਼ਨਸ ਨੇ ਜਿਹਦੇ ਲਈ ਐਕਸੀਡੈਂਟ ਦਾ ਸਹਾਰਾ ਪੰਜਾਬ 'ਚ ਅਸੀਂ ਦੇਖਦੇ ਹਾਂ, ਦੀਪ ਸਿੱਧੂ ਦਾ ਮਰਡਰ, ਸਿੱਧੂ ਮੂਸੇਵਾਲਾ ਨੂੰ ਕਿਸ ਅੰਦਾਜ਼ ਦੇ ਵਿੱਚ ਜਿਹੜਾ ਉਹ ਐਲੀਮੀਨੇਟ ਕੀਤਾ ਗਿਆ, ਉਹਨੂੰ ਗੈਂਗਸਟਰਸ ਦੇ ਨਾਲ ਜੋੜ ਦਿੱਤਾ ਗਿਆ। ਸੋ ਇਹ ਸਾਰੀ ਖੇਡ ਜਿਹੜੀ ਹੈ ਉਹ ਇਹਨਾਂ ਦਾ ਜਿਹੜਾ ਇਹ ਬਿੱਲਾ ਰੰਗਾਂ ਦੀ ਜੋੜੀ ਜਿਹੜੀ ਹੈ ਔਰ ਇਹਨਾਂ ਦੇ ਨਾਲ ਤੀਜਾ ਜਿਹੜਾ ਬਦਮਾਸ਼ ਅਜੀਤ ਡੋਵਾਲ ਰਲਿਆ ਹੋਇਆ, ਇਹ ਸਾਰੀ ਖੇਡ ਇਹੀ ਖੇਡ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਥ ਲੈਣਾ ਬ੍ਰੇਕ, ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।